ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਅੱਜ ਦੇ ਅਹਿਮ ਇਸ਼ੂਜ਼ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰਾਂਗੇ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ 10ਵੇਂ ਪਾਤਸ਼ਾਹ ਦੀ ਬਾਣੀ ਤਵ ਪ੍ਰਸਾਦ ਸਵਈਏ 10 ਸਵਈਏ ਉਹਨਾਂ ਦੀ ਵਿਚਾਰ ਕਰ ਰਹੇ ਜੀ। ਅੱਜ 2 ਸਵਈਏ ਅਸੀਂ ਵਿਚਾਰਾਂਗੇ। ਪੋਹ ਦਾ ਮਹੀਨਾ ਅਸੀਂ ਸਾਰਾ ਇਸ 10ਵੇਂ ਪਾਤਸ਼ਾਹ ਦੀ ਬਾਣੀ ਔਰ ਇਤਿਹਾਸ ਨੂੰ ਹੀ ਸਮਰਪਿਤ ਕੀਤਾ ਜੀ। ਬੇਸ਼ੱਕ ਅੱਜ 2 ਮਾਘ ਹੈ, ਪਰ ਅੱਜ ਔਰ ਕੱਲ ਇਹਨਾਂ ਦਾ ਭੋਗ ਪੈ ਜਾਏਗਾ ਔਰ ਫਿਰ ਅਸੀਂ ਆਪਣੀ ਰੂਟੀਨ 'ਚ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਭਾਈ ਗੁਰਦਾਸ ਜੀ ਦੀਆਂ ਵਾਰਾਂ ਜੀ ਔਰ ਭਗਤ ਬਾਣੀ ਥਰਸਡੇ ਹੁੰਦਾ ਹੈ, ਉਸ ਵੱਲ ਮੁੜਾਂਗੇ। ਬਿਲਕੁਲ। ਔਰ ਇਹ ਦੋਵੇਂ ਸਵਈਏ ਅਲਟੀਮੇਟਲੀ ਜਿਵੇਂ 10ਵੇਂ ਪਾਤਸ਼ਾਹ ਦਾ ਜਦੋਂ ਸਿੱਖਾਂ ਨੂੰ ਇਹ ਆਦੇਸ਼ ਵੀ ਹੈ ਕਿ ਜਾਗਤ ਜੋਤ ਜਪੈ ਨਿਸ ਬਾਸਰ ਏਕ ਬਿਨਾ ਮਨ ਨੈਕ ਨਾਨ ਹੈ, ਕਿ ਉਹ ਵਾਹਿਗੁਰੂ ਜਾਗਤ ਜੋਤ ਹੈ, ਹਰ ਇੱਕ ਦੇ ਦਿਲ 'ਚ ਧੜਕਦਾ ਹੈ, ਉਸ ਦਾ ਕੋਈ ਰੰਗ ਰੂਪ ਵਰਨ ਚੇਨ ਨਹੀਂ ਹੈ, ਕੁੱਲ ਕਾਇਨਾਤ ਦੇ ਵਿੱਚ ਉਹ ਵਸਿਆ ਹੋਇਆ ਹੈ ਔਰ ਉਸ ਦੇ ਨਾਲ ਹੀ ਜੁੜਨਾ ਹੈ, ਉਸ ਰੱਬ ਦੇ ਅੱਗੇ ਹੀ ਆਪਣਾ ਸਿਰ ਝੁਕਾਉਣਾ ਹੈ, ਉਸ ਰੱਬ ਦੇ ਹੁਕਮ 'ਚ ਰਹਿਣਾ ਹੈ, ਉਸ ਰੱਬ ਦੀ ਇਬਾਦਤ ਕਰਨੀ ਹੈ। ਔਰ ਪਹਿਲਾ ਸਵਈਆ ਜਿਹੜਾ 7ਵਾਂ ਔਰ 8ਵਾਂ ਇਹ 2 ਸਵਈਏ ਨੇ ਔਰ ਅੱਜ ਦਾ ਪਹਿਲਾ ਸਵਈਆ ਇਸ ਪਾਸੇ ਵਾਲੀ ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈਤ ਤੁਨ ਪਾਪਨ ਕੇ ਬੋ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਛਤਰ ਸਭੈ ਅਵਲੋਕ ਚਪੈਂਗੇ। ਹੁਣ ਜ਼ਾਹਰਾ ਤੌਰ ਦੇ ਉੱਤੇ ਜਦੋਂ ਅਸੀਂ ਬਾਕੀ ਥਾਟਸ ਚੋਂ ਦੇਖਦੇ ਹਾਂ, ਇਨਸਾਨੀ ਇਮੈਜੀਨੇਸ਼ਨ ਜੋ ਦੇਖਦੇ ਹਾਂ, ਦਾਨਵ ਰਾਖਸ਼ਸ ਨੂੰ ਕਹਿੰਦੇ ਨੇ, ਦੇਵ ਦੇਵਤੇ ਨੇ, ਦਾਨਵ ਦੇਵ ਫਨਿੰਦ, ਕਿਉਂਕਿ ਸੱਪਾਂ ਦੀ ਪੂਜਾ ਦਾ ਵਿਧਾਨ ਇਹਨਾਂ ਦੇ ਧਰਮ 'ਚ ਹਿੰਦੂ ਕਰਮ ਕਾਂਡ ਸੱਪਾਂ ਦਾ ਰਾਜਾ ਜਿਹੜਾ ਹੈ ਉਹ ਫਨੀਅਰ ਸੱਪ ਜੀ। ਔਰ ਇਹ ਕਿ ਧਰਤੀ ਵੀ ਜਿਹੜੀ ਉਹ ਫਨੀਅਰ ਨੇ ਆਪਣੇ ਫਨ ਦੇ ਉੱਤੇ ਚੁੱਕੀ ਹੋਈ ਹੈ ਔਰ ਉਹ ਰੱਬ ਦਾ ਜਾਪ ਕਰ ਰਿਹਾ, ਇਹਨਾਂ ਦੀ ਕਹਾਣੀ ਹੈ। ਸੋ ਗੁਰੂ ਸਾਹਿਬ ਨੇ ਇਹਨਾਂ ਸਾਰਿਆਂ ਵੱਲ ਇਸ਼ਾਰਾ ਕੀਤਾ ਹੈ। ਨਿਸਾਚਰ ਵੀ ਜਿਹੜੇ ਰਾਤ ਨੂੰ ਆਉਂਦੇ ਨੇ ਭੂਤ, ਕਿ ਦਾਨਵ ਦੇਵ ਫਨਿੰਦ ਨਿਸਾਚਰ, ਕਿ ਜਿੰਨੀਆਂ ਫਾਰਮਸ ਨੇ ਜਿਹੜੀਆਂ ਸਾਡੀ ਹਿਊਮਨ ਬੀਇੰਗ ਤੋਂ ਬਿਯੋਂਡ ਨੇ, ਗੁਰੂ ਸਾਹਿਬ ਨੇ ਕਿਹਾ ਕਿ ਵੀ ਇਸੇ ਤਰ੍ਹਾਂ ਵਕਤ ਟਾਈਮ ਇੱਕ ਮਾਜ਼ੀ ਹੈ, ਇੱਕ ਚੱਲ ਰਿਹਾ ਵਕਤ ਹੈ, ਇੱਕ ਮੁਸਤਕਬਲ ਹੈ ਜਿਹਨੂੰ ਅਸੀਂ ਭੂਤ ਔਰ ਵਰਤਮਾਨ ਔਰ ਭਵਿੱਖ ਕਹਿੰਦੇ ਹਾਂ। ਗੁਰੂ ਸਾਹਿਬ ਨੇ ਕਿਹਾ ਕਿ ਵਕਤ ਵੀ ਤੇ ਦੇਵਤੇ ਫਨੀਅਰ ਰਾਖਸ਼ਸ ਭੂਤ ਸਾਰੇ ਜੋ ਵੀ ਨੇ ਭੂਤ ਭਵਿੱਖ ਭਵਾਨ ਜਪਾਂਗੇ, ਉਹ ਅਲਟੀਮੇਟਲੀ ਰੱਬ ਨੂੰ ਹੀ ਯਾਦ ਕਰਦੇ ਨੇ ਕਿ ਵੀ ਉਹੀ ਤੂੰ ਹੀ ਹੈ, ਤੂੰ ਹੀ ਹੈ। ਜੀਵ ਜਿਤੇ ਜਲ ਮੈਂ ਥਲ ਮੈਂ, ਜਿੰਨੀ ਕ੍ਰੀਏਸ਼ਨ ਪਾਣੀ ਦੇ ਵਿੱਚ ਹੈ, ਜਿੰਨੀ ਧਰਤੀ ਦੇ ਉੱਤੇ ਜਲ ਪਾਣੀ ਹੈ, ਥਲ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ, ਕਿ ਇਹ ਜਦੋਂ ਕ੍ਰੀਏਟ ਕੀਤੇ ਰੱਬ ਨੇ ਉਹ ਤਾਂ ਅੱਖ ਦੇ 4 ਵਿੱਚ ਕਰ ਦਿੱਤੇ, ਉਸ ਨੂੰ ਕੋਈ ਐਫਰਟ ਨਹੀਂ ਕਰਨਾ ਪਿਆ, ਉਹਦੇ ਹੀ ਬਣਾਏ ਹੋਏ ਨੇ ਉਹ, ਭਾਵੇਂ ਜਲ 'ਚ ਨੇ ਥਲ 'ਚ ਨੇ, ਪਲ ਹੀ ਪਲ ਮੈਂ ਸਭ ਥਾਪ ਥਪੈਂਗੇ। ਹੁਣ ਇੰਟੈਂਟ ਕੀ ਹੈ ਇਸ ਧਰਤੀ ਦੀ, ਇਸ ਕ੍ਰੀਏਸ਼ਨ ਦੀ, ਜਿਸ ਨੂੰ ਕਬੀਰ ਸਾਹਿਬ ਨੇ ਫਰਮਾਇਆ ਕਬੀਰ ਧਰਤੀ ਸਾਧ ਕੀ ਤਸਕਰ ਬੈਸੇ ਗਾਹੇ, ਕਿ ਵੀ ਇਹ ਜਿਹੜੀ ਧਰਤੀ ਹੈ ਇਹ ਭਲੇ ਦੇ ਲਈ ਹੈ, ਸਾਧੂ ਲਈ ਹੈ, ਨੋਬਲ ਲੋਕਾਂ ਲਈ ਹੈ। ਪਰ ਜਦੋਂ ਨੋਬਲ ਲੋਕ ਆਪਣੀ ਨੋਬਿਲਿਟੀ ਦੇ ਫਰਜ਼ ਤੋਂ ਦੌੜਦੇ ਨੇ, ਤਸਕਰ ਕਹਿੰਦੇ ਨੇ ਚੋਰ ਨੂੰ, ਫਿਰ ਆ ਕੇ ਚੋਰ ਕਬਜ਼ਾ ਕਰ ਲੈਂਦੇ ਨੇ। ਜਦੋਂ ਸਿੱਧ ਛਿਪ ਬੈਠੇ ਪਰਬਤੀ, ਜਦੋਂ ਚੰਗੇ ਲੋਕ ਦੌੜ ਜਾਂਦੇ ਨੇ ਤੇ ਫਿਰ ਕੌਣ ਧਰਤ ਕੋ ਪਾਰ ਉਤਾਰਾ, ਫਿਰ ਚੋਰਾਂ ਦੇ ਹਵਾਲੇ ਹੋ ਜਾਂਦੀ ਹੈ। ਔਰ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਪੁਨ ਪ੍ਰਤਾਪਨ ਬਾੜ ਜੈਤੁਨ, ਇਹ ਬੇਸਿਕ ਇਨਹੈਰੈਂਟ ਹੈ ਇਸ ਦੇ ਵਿੱਚ, ਅਕਾਲ ਪੁਰਖ ਦਾ ਰੱਬ ਦਾ ਲਿਖਿਆ ਹੋਇਆ ਕਿ ਇੱਥੇ ਪੁੰਨ ਔਰ ਚੰਗੇ ਕੰਮ ਜਿਹੜੇ ਨੇ ਉਹਨਾਂ ਦੀ ਜੈ ਜੈਕਾਰ ਹੋਏ। ਪੁੰਨ ਪ੍ਰਤਾਪਨ ਬਾੜ ਜੈਤੁਨ ਪਾਪਨ ਕੇ ਉਹ ਪੁੰਜ ਖਪੈਂਗੇ, ਕਿ ਇਹ ਜਿਹੜੇ ਨੇ ਪੁੰਜ ਹੁੰਦਾ ਹੀਪ ਢੇਰ, ਕਿ ਜਿਹੜੇ ਪਾਪ ਕਰਨ ਵਾਲੇ ਨੇ ਜਾਂ ਪਾਪ ਨੇ, ਹੀਪਸ ਆਫ ਸਿਨ ਸ਼ੁੱਡ ਬੀ ਡਿਸਟਰॉयड ਔਰ ਵੁੱਡ ਬੀ ਡਿਸਟਰॉयड। ਪਾਪਨ ਕੇ ਉਹ ਪੁੰਜ ਖਪੈਂਗੇ। ਔਰ ਇਸ ਤੋਂ ਬਾਅਦ ਕੀ ਹੋਏਗਾ? ਸਾਧ ਸਮੂਹ ਪ੍ਰਸੰਨ ਫਿਰੈ ਜਗ, ਕਿ ਜਿਹੜੇ ਭਲੇ ਲੋਕ ਨੇ, ਸਾਧੂ ਦਾ ਮਤਲਬ ਕੋਈ ਉਹ ਭਗਵੇ ਕੱਪੜੇ ਪਾ ਕੇ ਸਿਰ 'ਚ ਸਵਾਹ ਪਾਉਣ ਵਾਲੇ ਨਹੀਂ, ਸਾਧੂ ਦਾ ਮਤਲਬ ਹੈ ਸਾਧਨਾ ਤੋਂ ਜਿਹਨੇ ਮਨ ਨੂੰ ਸਾਧਿਆ ਹੋਇਆ, ਮਨ ਨੂੰ ਜਿੱਤਿਆ ਹੋਇਆ, ਭਲੇ ਲੋਕ, ਨੋਬਲ ਲੋਕ, ਸੰਤ ਪੁਰਖ,
ਗਿਆਨੀ ਪੁਰਖ। ਸੋ ਸਾਧ ਸਮੂਹ ਪ੍ਰਸੰਨ ਫਿਰੈ ਜੇ, ਕਿ ਉਹ ਇਸ ਧਰਤੀ ਦੇ ਉੱਤੇ ਖੁਸ਼ੀ ਦੇ ਨਾਲ ਰਹਿ ਸਕਣ, ਪਰਸਿਊਟ ਆਫ ਹੈਪੀਨੈਸ ਕਰ ਸਕਣ। ਔਰ ਉਸ ਦਾ ਦੂਸਰਾ ਪਾਰਟ ਹੈ ਛਤਰ ਸਭੈ ਅਵਲੋਕ ਚਪੈਂਗੇ, ਕਿ ਦੁਸ਼ਮਣ ਜਿਹੜਾ ਸਾਰੇ ਉਹ ਜਿਹੜੇ ਨੇ ਉਹਨਾਂ ਦਾ ਉਹ ਠਿਕਾਣੇ ਲੱਗਣ ਜਾਂ ਉਹ ਸਿਰ ਨਾ ਚੁੱਕਣ। ਸੋ ਇਸ ਸਵਈਏ ਦੇ ਨਾਲ ਦੂਸਰਾ ਜਿਹੜਾ ਉਸੇ ਦੀ ਕੰਟੀਨਿਊਟੀ ਹੈ ਥਾਟ ਦੀ, ਮਾਨਵ ਇੰਦਰ ਗਜਿੰਦਰ ਰਾਥਪ ਜੌਨ ਤਰਲੋਕ ਕੋ ਰਾਜ ਕਰੇਂਗੇ, ਕੋਟ ਸਨਾਨ ਗਜਾਦਕ ਦਾਨ ਅਨੇਕ ਸਵੰਬਰ ਸਾਜ ਬਰੇਂਗੇ, ब्रह्म महेश्वर बिशन सची पत सुची पत अंत फसे जम फास परेंगे, जे नर श्री पत के प्रस हैं पग, ते नर फेर न दे तरेंगे। कि उसे ही रब दी बंदगी दे विच कौन लगा है? मानव, इंसानियत, मनुख। इंदर देवतियां दा राजा, ये क्योंकि हिंदुआं ने शिवजी विष्णु ब्रह्मा ट्रिनिटी बनाई, तीन उन्हां दे ने, और ਉਹਦੇ ਚੋਂ ਫਿਰ ਉਹਨਾਂ ਨੇ ਕਿਹਾ ਜੀ ਬ੍ਰਹਮਾ ਸੰਸਾਰ ਨੂੰ ਬਣਾਉਣ ਵਾਲਾ ਹੈ, ਵਿਸ਼ਨੂੰ ਰੱਬ ਦਾ ਨਾਮ ਜਪਾਉਣ ਵਾਲਾ ਹੈ, ਤੇ ਸ਼ਿਵ ਜੀ ਜਿਹੜਾ ਉਹ ਡਿਸਟਰੋਏ ਕਰਨ ਵਾਲਾ ਹੈ। ਤੇ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਇਹ ਮਾਨਵ ਇੰਦਰ ਗਜਿੰਦਰ ਨਰਾਥਪ, ਕਿ ਮਨੁੱਖ ਹੋਣ ਉਹ ਰਾਜਾ ਇੰਦਰ ਹੋਏ, ਔਰ ਜਿਹੜਾ ਹਾਥੀਆਂ ਔਰ ਦੂਸਰਿਆਂ ਦੇ ਮਾਲਕ ਵੱਡੇ ਵੱਡੇ ਰਾਜੇ ਨੇ, ਜੌਨ ਤਰਲੋਕ ਕੋ ਰਾਜ ਕਰਾਂਗੇ, ਕਿ ਉਹ ਕਿੰਗ ਆਫ ਮੈਨ ਐਂਡ ਐਲੀਫੈਂਟਸ, ਇਹ ਸਾਰਿਆਂ ਦਾ ਰਾਜਾ ਜਿਹੜਾ ਹੈ ਉਹ ਭਾਵੇਂ ਤਿੰਨ ਦੁਨੀਆ ਦੇ ਉੱਤੇ ਰਾਜ ਕਰਦੇ ਹੋਣ, ਜੌਨ ਤਰਲੋਕ ਕੋ, ਤਰਲੋਕ ਹੈ ਤਿੰਨ ਵਰਲਡ, ਰਾਜ ਕਰਾਂਗੇ, ਕੋਟ ਸਨਾਨ ਗਜਾਦਕ ਦਾਨ, ਕਿ ਭਾਵੇਂ ਇਸ ਕਿਸਮ ਦੇ ਲੋਕ ਕਰੋੜਾਂ ਐਬਲਿਊਸ਼ਨਸ ਕਰਨ, ਇਸ਼ਨਾਨ, ਕਿਉਂਕਿ ਬ੍ਰਾਹਮਣ ਵਰਗ ਦੇ ਵਿੱਚ 68 ਤੀਰਥ ਸਗਲ ਪੁੰਨ ਅਸੀਂ ਪੜ੍ਹਿਆ ਵੀ ਕੱਲ, 68 ਤੀਰਥਾਂ ਦਾ ਇਸ਼ਨਾਨ। ਤੇ ਗੁਰੂ ਸਾਹਿਬ ਨੇ ਫਰਮਾਇਆ ਕਿ ਕਰੋੜਾਂ ਵਾਰੀ ਇਸ਼ਨਾਨ ਕਰੋ, ਭਾਵੇਂ ਇਹ ਤੀਰਥਾਂ ਦੇ ਕਰਨ ਵਾਲੇ ਹੋਣ। ਗਜਾਦਕ ਦਾਨ, ਹੁਣ ਬ੍ਰਾਹਮਣ ਨੇ ਦਾਨ ਦੀ ਬੜੀ ਅਹਿਮੀਅਤ ਕੀਤੀ ਹੈ, ਕਿ ਜੀ ਜਿਹੜੇ ਰਾਜਿਆਂ ਨੂੰ ਕਹਿੰਦੇ ਤੁਸੀਂ ਹਾਥੀਆਂ ਦਾ ਦਾਨ ਕਰੋ, ਘੋੜੇ ਨੂੰ ਕਹਿੰਦੇ ਨੇ ਕਿ ਵੀ ਭਾਵੇਂ ਕਰੋੜਾਂ ਤੀਰਥਾਂ ਤੇ ਨਹਾ ਲਓ, ਹਾਥੀਆਂ ਦੇ ਦਾਨ ਕਰੋ, ਅਨੇਕ ਸਵੰਬਰ ਸਾਜ ਬਰੇਂਗੇ। ਇੰਨੇ ਪਾਵਰਫੁਲ ਰਾਜੇ ਹੋਣ, ਬੜੇ ਵਿਆਹ ਕਰਾਏ ਹੋਣ ਜਿਨ੍ਹਾਂ ਨੇ, ਕਿਉਂਕਿ ਸਵੰਬਰ ਰਚਿਆ ਜਾਂਦਾ ਸੀ ਵਿਆਹ ਦਾ, ਔਰ ਸਵੰਬਰ ਦੇ ਵਿੱਚ ਜਿਹੜਾ ਜਿੱਤ ਜਾਂਦਾ ਸੀ ਸੋ ਉਹਦੇ ਚ ਕਈ ਰਾਣੀਆਂ ਵਾਲੇ ਰਾਜਾ, ਅਨੇਕ ਸਵੰਬਰ ਸਾਜ ਬਰੇਂਗੇ, ਬ੍ਰਹਮ ਮਹੇਸ਼ਰ ਬਿਸ਼ਨ ਸੁਚੀ ਪਤ। ਹੁਣ ਇੱਕ ਪਾਸੇ ਬ੍ਰਹਮਾ ਹੈ, ਇੱਕ ਪਾਸੇ ਸ਼ਿਵ ਜੀ ਹੈ, ਇੱਕ ਪਾਸੇ ਵਿਸ਼ਨੂੰ ਹੈ, ਤੇ ਸੁਚੀ ਜਿਹੜੀ ਇੰਦਰ ਦੀ ਘਰ ਵਾਲੀ ਦਾ ਨਾਂ ਹੈ ਬ੍ਰਾਹਮਣ ਦੇ ਮਾਈਥੋਲੋਜੀ ਚ, ਤੇ ਸੁਚੀ ਪਤ ਦਾ ਮਤਲਬ ਹੈ ਇੰਦਰ। ਸੋ ਜ਼ਾਹਰ ਹੈ ਕਿ ਬ੍ਰਹਮ ਮਹੇਸ਼ਰ ਬਿਸ਼ਨ ਸਚੀ ਪਤ ਅੰਤ ਫਸੇ ਜਮ ਫਾਸ ਪਰੇਂਗੇ, ਕਿ ਇਹ ਭਾਵੇਂ ਇੰਦਰ ਹੋਏ ਸੱਚੀ ਦਾ ਪਤੀ, ਬ੍ਰਹਮਾ ਹੋਏ, ਵਿਸ਼ਨੂੰ ਹੋਏ, ਸ਼ਿਵ ਜੀ, ਇਹ ਵੀ ਸਾਰੇ ਮੌਤ ਦੇ ਖਾਜੇ ਨੇ। ਅਲਟੀਮੇਟਲੀ ਜਿਹੜਾ ਮੌਤ ਦੀ ਦਾ ਐਂਜਲ ਹੈ, ਜਮ ਹੈ, ਅੰਤ ਫਸੇ ਜਮ, ਉਹਨਾਂ ਨੂੰ ਵੀ ਮਾਰਿਆ ਹੋਇਆ। ਜੇ ਨਰ ਸ਼੍ਰੀ ਪਤ ਕੇ ਪ੍ਰਸ ਹੈ ਪਗ। ਹੁਣ ਇਸ ਸਾਰੇ ਤੋਂ ਉੱਪਰ ਕੌਣ ਹੈ? ਉਹ ਇਨਸਾਨ ਜਿਨ੍ਹਾਂ ਨੇ ਇਸ ਧਰਤੀ ਨੂੰ ਬਣਾਉਣ ਵਾਲੇ ਰੱਬ ਦੇ ਪੈਰ ਛੂਏ ਨੇ। ਮਤਲਬ ਹੈ ਕਿ ਉਸ ਦੇ ਅੱਗੇ ਆਪਣਾ ਆਪਾ ਰੱਖ ਦਿੱਤਾ ਹੈ, ਜਿਸ ਨੂੰ 10ਵੇਂ ਪਾਤਸ਼ਾਹ ਨੇ ਜਦੋਂ ਅਸੀਂ ਰਹਿਰਾਸ ਪੜ੍ਹਦੇ ਹਾਂ ਤੇ ਉਸ ਦੇ ਵਿੱਚ ਸਵਈਆ ਗਾਇਨ ਕਰਦੇ ਹਾਂ, ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨੇ, ਕਿ ਮੈਂ ਜਦੋਂ ਦੇ ਤੇਰੇ ਪੈਰ ਫੜੇ ਨੇ ਕਿਸੇ ਹੋਰ ਨੂੰ ਮੈਂ ਆਪਣੀ ਅੱਖ ਥੱਲੇ ਨਹੀਂ ਲਿਆਂਦਾ। ਔਰ ਇਹੀ ਫਰਮਾਨ ਹੈ, ਜੇ ਨਰ ਸ਼੍ਰੀ ਪਦ ਕੇ ਪ੍ਰਸ ਹੈ ਪਗ, ਕਿ ਜੇ ਬੰਦਾ ਇਨਸਾਨ, ਬੰਦਾ ਔਰ ਔਰਤ ਕੋਈ ਵੀ ਜਿਹੜਾ ਇਨਸਾਨੀ ਜਾਮੇ ਜਾ, ਜੇ ਨਰ ਸ਼੍ਰੀ ਪਦ ਕੇ ਪ੍ਰਸ ਹੈ ਪਗ, ਜਿਸ ਨੇ ਵੀ ਉਸ ਵਾਹਿਗੁਰੂ ਦੇ ਚਰਨ ਫੜ ਲਏ, ਉਸ ਦੇ ਪੈਰਾਂ 'ਚ ਬੈਠ ਕੇ ਉਸ ਦੀ ਯਾਦ ਦੇ ਵਿੱਚ ਜੁੜ ਗਿਆ, ਤੇ ਨਰ ਫੇਰ ਨਾ ਦੇ ਤਰੇਂਗੇ, ਕਿ ਉਹ ਮਨੁੱਖ ਦੁਬਾਰਾ ਇਸ ਆਉਣ ਜਾਣ ਦੇ, ਜਿਹਨੂੰ ਅਸੀਂ ਜਨਮ ਮਰਨ ਦਾ ਗੇੜ ਕਹਿੰਦੇ ਹਾਂ, ਜਿਸ ਨੂੰ ਉਹਦਾ ਮਤਲਬ ਇਹ ਹੈ ਕਿ ਵੀ ਉਸ ਇਨਸਾਨ ਦੀ ਜਿਹੜਾ ਰੱਬ ਦੇ ਨੇੜੇ ਹੋ ਗਿਆ, ਇਸੇ ਜੀਵਨ ਦੇ ਅੰਦਰ ਉਹ ਸੁਪਰੀਮ, ਉਸ ਵਾਹਿਗੁਰੂ ਦੇ ਨੇੜਤਾ, ਉਸ ਦੇ ਨਾਲ ਇੱਕਮਿਕਤਾ ਨੂੰ ਹਾਸਲ ਕਰ ਲੈਂਦਾ। ਔਰ ਇਹੀ ਜਦੋਂ ਗੁਰੂ ਸਾਹਿਬ ਨੇ ਆਨੰਦ ਸਾਹਿਬ 'ਚ ਗੁਰੂ ਅਮਰਦਾਸ ਜੀ ਨੇ ਫਰਮਾਇਆ ਸੀ ਕਿ ਭਾਈ ਇਹ ਦੁਨੀਆ ਜੀਵਨ ਸ਼ੁਰੂ ਹੋਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾ ਹੈ। ਅਮਰ ਅਰਬੀ ਦਾ ਲਫ਼ਜ਼ ਹੈ ਹੁਕਮ, ਕਿ ਜੋ ਹੀ ਬੰਦਾ ਇਸ ਦੁਨੀਆ ਦੇ ਵਿੱਚ ਆਂਦਾ ਹੈ
ਰੱਬ ਦਾ ਹੁਕਮ ਇੱਕ ਪਾਸੇ ਰਹਿ ਜਾਂਦਾ, ਉਹ ਫਿਰ ਮਾਇਆ ਦੀ ਖੇਡ ਖੇਡ ਰਿਹਾ ਹੁੰਦਾ। ਜੀ ਔਰ ਜੋ ਉਸਦੇ ਅੰਦਰ ਰੱਖ ਕੇ ਰੱਬ ਨੇ ਭੇਜਿਆ ਸੀ, ਜਿਸ ਨੂੰ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਭਾਈ ਕਿਵੇਂ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਜਦੋਂ ਹਵਾ ਦਾ ਵਾਜਾ ਵੱਜਿਆ ਸੀ, ਦਿਲ ਧੜਕਣਾ ਸ਼ੁਰੂ ਹੋਇਆ ਸੀ, ਵਜਾਇਆ ਵਾਜਾ ਪੌਣ 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਹੁਣ ਅਸੀਂ ਸਾਰੇ 9 ਦਰਵਾਜ਼ਿਆਂ ਦਾ ਤਾਂ ਇਸਤੇਮਾਲ ਜ਼ਿੰਦਗੀ 'ਚ ਕਰਦੇ ਹਾਂ ਕਿਸੇ ਨਾ ਕਿਸੇ ਰੂਪ ਨਾਲ, ਜਿਹੜੀ ਬਾਡੀ ਦੀ ਬਾਹਰਲੇ ਵਰਲਡ ਨਾਲ ਕਮਿਊਨੀਕੇਸ਼ਨ ਹੈ। ਪਰ 10ਵਾਂ ਦਰਵਾਜ਼ਾ ਉਵੇਂ ਬੰਦ ਦਾ ਬੰਦ ਪਿਆ, ਉਹਨੂੰ ਜੰਗਾਲ ਲੱਗਾ ਹੋਇਆ, ਜੰਦਾ ਵੀ ਮੋਟਾ ਲਾਇਆ ਹੋਇਆ। ਔਰ ਉਹ ਕਿਉਂ ਨਹੀਂ ਖੁੱਲਦਾ? ਗੁਰਦੁਆਰੇ ਲਾਏ ਭਾਵਨੀ, ਇੱਕ ਨਾ 10ਵਾਂ ਦੁਆਰ ਦਿਖਾਇਆ ਕਿ ਜੇ ਤੁਸੀਂ ਰੱਬ ਦੇ ਉੱਤੇ ਯਕੀਨ ਕਰਕੇ ਅਮੰਨਾ ਕਰਕੇ ਇਸ ਰਸਤੇ ਤੇ ਤੁਰੋਗੇ ਤੇ ਫਿਰ ਇਸ ਦਰਵਾਜ਼ੇ ਦਾ ਜੰਦਾ ਖੁੱਲੇਗਾ। ਤੇ ਜਦੋਂ ਖੁੱਲੇਗਾ ਗੁਰਦੁਆਰੇ ਲਾਏ ਭਾਵਨੀ, ਇੱਕ ਨਾ 10ਵਾਂ ਦੁਆਰ ਦਿਖਾਇਆ, ਤਹ ਅਨੇਕ ਰੂਪ ਨਾਉ ਨਵਨਿਧ, ਤਿਸ ਦਾ ਅੰਤ ਨ ਜਾਈ ਪਾਇਆ, ਕਹਿ ਨਾਨਕ ਹਰ ਪਿਆਰੇ, ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ। ਕਿ ਵੀ ਫਿਰ ਉਹਦੇ ਚ ਕੀ ਖਜ਼ਾਨੇ ਖੋਲਣਗੇ? ਉਹ ਤਾਂ ਇਹੀ ਹੈ ਕਿ ਫਿਰ ਅੰਤ ਨਾ ਸਿਫਤੀ ਕਹਿਣ ਨਾ ਅੰਤ, ਜਾਂ ਜਿਸ ਨੂੰ ਫਰਮਾਇਆ ਕਿ ਕਹਿਬੇ ਕੋ ਸੋਭਾ ਨਹੀਂ, ਦੇਖਾ ਹੀ ਪਰਵਾਨ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।